ਤੇ ਸ਼ਰਮਾ ਜੀ ਅਗਲੀ ਗੱਲ ਕਰੀਏ 1000 ਰੁਪਏ ਦੀ। ਕਹਿੰਦੇ ਇਹ ਹੁਣ ਪੁੱਛ ਰਹੀਆਂ ਬੀਬੀਆਂ ਇੱਕ ਦੂਜੇ ਨੂੰ ਕਿ ਤੂੰ ਵੀ 1000 ਰੁਪਇਆ ਮਹੀਨੇ ਜਿਹੜਾ ਹਰ ਮਹੀਨੇ ਲੈਣਾ ਹੈ, ਉਹਨਾਂ ਦੀ ਸੂਚੀ 'ਚ ਹੈਗੀਆਂ ਕੋਈ ਲਿਸਟਾਂ ਲੁਸਟਾਂ ਬਣ ਗਈਆਂ ਜੀ? ਬਿਲਕੁਲ ਪ੍ਰਵੀਨ ਜੀ, ਲਿਸਟਾਂ ਬਣ ਗਈਆਂ ਜੀ। ਪੰਜਾਬ ਸਰਕਾਰ ਪੰਜਾਬ ਦੀਆਂ ਬੀਬੀਆਂ ਨੂੰ 1000 ਰੁਪਇਆ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕਰਕੇ ਹੀ ਸੱਤਾ ਚੱਲੀ। ਔਰ ਇਹ ਵਾਅਦਾ ਉਹਨਾਂ ਦਾ ਵਫਾ ਹੋ ਗਿਆ ਸੀ ਕਿ ਲੋਕਾਂ ਨੂੰ ਲੱਗਿਆ ਕਿ ਬਈ ਇਹ ਆਮ ਆਦਮੀ ਪਾਰਟੀ ਕਰ ਦੂਗੀ। ਦਿੱਲੀ 'ਚ ਇਹਨਾਂ ਨੇ ਬਿਜਲੀ ਪਾਣੀ ਮੁਫਤ ਕੀਤਾ ਤੇ ਪੰਜਾਬ ਵਾਲਿਆਂ ਨਾਲ ਵੀ ਵਾਅਦਾ ਕੀਤਾ ਕਿ ਬਿਜਲੀ ਪਾਣੀ ਮੁਫਤ ਤੇ 1000 ਰੁਪਇਆ ਪੰਜਾਬ ਦੀ ਹਰ ਬੀਬੀ ਨੂੰ। ਤੇ ਜਿਹਨੂੰ ਲੈ ਕੇ ਪੰਜਾਬ ਦੇ ਸਿਆਸੀ ਲੀਡਰਾਂ ਨੇ ਸਵਾਲ ਵੀ ਖੜੇ ਕੀਤੇ ਸੀ ਕਿ ਹਰਸਿਮਰਤ ਨੂੰ ਵੀ 1000 ਪਾਉਂਗੇ। ਨਵਜੋਤ ਸਿੱਧੂ ਕਹਿੰਦਾ ਮੇਰੀ ਘਰ ਵਾਲੇ ਨੂੰ ਵੀ ਤੁਹਾਡੇ 1000 ਦੀ ਲੋੜ ਹੈ। ਸੋ ਜਦ ਆਮ ਆਦਮੀ ਪਾਰਟੀ ਦੇ ਲੀਡਰ ਕੇਜਰੀਵਾਲ ਤੋਂ ਲੈ ਕੇ ਭਗਵੰਤ ਮਾਨ ਤੱਕ ਹਰ ਸਟੇਜ ਤੇ ਕਹਿੰਦੇ ਸੀ ਪੰਜਾਬ ਦੀ ਹਰ ਮਾਤਾ ਭੈਣ ਬੀਬੀ ਦੇ ਧੀ ਦੇ ਖਾਤੇ 'ਚ 1000 ਰੁਪਇਆ ਆਊਗਾ। 18 ਸਾਲ ਤੋਂ ਉੱਪਰ ਵਾਲੀ ਹਰ ਬੀਬੀ ਨੂੰ 1000 ਰੁਪਇਆ ਦੇਵਾਂਗੇ। ਪੰਜਾਬ ਦੇ ਵਿੱਚ ਇਸ ਮੌਕੇ 1 ਕਰੋੜ ਤੋਂ ਵੱਧ ਬਤੌਰ ਬੀਬੀਆਂ ਵੋਟਰ ਦਰਜ ਨੇ। ਠੀਕ ਹੈ। 1 ਕਰੋੜ 2 ਲੱਖ ਤੋਂ ਵੱਧ ਬੀਬੀਆਂ ਵੋਟਰ ਦਰਜ ਨੇ। ਤੇ ਪੰਜਾਬ ਸਰਕਾਰ 1 ਕਰੋੜ ਵੋਟਰ ਬੀਬੀਆਂ ਦੇ ਵਿੱਚੋਂ 1.5 ਲੱਖ ਬੀਬੀਆਂ ਨੂੰ 1000 ਰੁਪਇਆ ਮਹੀਨਾ ਦੇਣ ਜਾ ਰਹੀ ਹੈ। ਤੇ ਇਹ ਗਿਣਤੀ ਹੌਲੀ ਹੌਲੀ ਵਧਾ ਕੇ 10 ਲੱਖ ਤੱਕ ਲੈ ਕੇ ਜਾਣਗੇ। ਅੱਛਾ। 4 ਪੜਾਵਾਂ 'ਚ ਦੇਣਾ ਕਹਿੰਦੇ। 10 ਲੱਖ ਬੀਬੀਆਂ ਨੂੰ ਦੇ ਦਾਂਗੇ ਤੇ ਵੋਟਾਂ ਨੇੜੇ ਜਾ ਕੇ ਜੇ ਲੱਗਿਆ ਤਾਂ ਗਿਣਤੀ ਥੋੜੀ ਜਿਹੀ ਹੋਰ ਵਧਾ ਕੇ 40 ਤੋਂ 60 ਲੱਖ ਤੱਕ ਲੈ ਜਾਾਂਗੇ ਜੀ। ਮਤਲਬ 1 ਕਰੋੜ ਚੋਂ 50 ਲੱਖ ਤੱਕ ਵੀ ਬੀਬੀਆਂ ਨੂੰ 1000 ਰੁਪਇਆ ਮਿਲਣ ਦੀ ਆਸ ਨਹੀਂ ਹੈਗੀ। ਵੈਸੇ ਤਾਂ ਇਹ ਪਹਿਲਾਂ ਹੀ ਸਵਾਲ ਸੀਗਾ ਕਿ ਕੋਈ ਕ੍ਰਾਈਟੇਰੀਆ ਤਾਂ ਰੱਖੋ ਕਿ ਨੌਕਰੀ ਪੇਸ਼ੇ ਦਾ ਕੀ ਕਰਨਾ ਹੈ, ਕੋਈ ਬਿਜ਼ਨਸ ਕਰਦੀ ਹੈ ਬੀਬੀ ਉਹਦਾ ਕੀ ਕਰਨਾ ਹੈ। ਸੋ ਇਹ ਸਾਰੇ ਸਵਾਲ ਤਾਂ ਸੀਗੇ। ਪਰ ਜਦੋਂ ਸਰਕਾਰ ਜਦੋਂ ਕਿਸੇ ਪਾਰਟੀ ਨੇ ਵੋਟਾਂ ਲੈਣੀਆਂ ਹੁੰਦੀਆਂ ਫਿਰ ਉਹ ਕਹਿੰਦੀ ਹੈ ਖੁੱਲਾ ਗੱਫਾ ਆਉਂਦੀ ਹੈ। ਫਿਰ ਲੱਗਦੀ ਹੈ ਕਿ ਨਹੀਂ ਐ ਕਰ ਲਓ ਕਿਉਂਕਿ ਹੁਣ ਪਤਾ ਹੈ ਕਿ ਖਜ਼ਾਨਾ ਤਾਂ ਭਾਰ ਝੱਲਦਾ ਨੀਗਾ। ਆਪਣਾ ਵਾਅਦਾ ਪੂਰਾ ਕਰਕੇ ਬੋਰਡ ਵੀ ਲਾਉਣੇ ਆ, ਅਖਬਾਰਾਂ ਨੂੰ ਇਸ਼ਤਿਹਾਰ ਵੀ ਦੇਣੇ ਆ, ਹੋਰ ਸੂਬਿਆਂ 'ਚ ਪ੍ਰਚਾਰ ਵੀ ਕਰਨਾ ਤੇ ਪੰਜਾਬ ਦੀਆਂ ਬੀਬੀਆਂ ਤੋਂ 2024 'ਚ ਵੋਟਾਂ ਵੀ ਲੈਣੀਆਂ। ਬਿਲਕੁਲ। ਸੋ ਇਸ ਲਈ ਪੰਜਾਬ ਦੇ ਮਹਿਲਾ ਬਾਲ ਵਿਕਾਸ ਵਿਭਾਗ ਨੇ 4 ਪੜਾਵਾਂ 'ਚ ਰਿਪੋਰਟ ਤਿਆਰ ਕਰਕੇ ਕਿਆ ਪੜਾਵਾਂ ਤਹਿਤ ਦੇਣਾ ਸ਼ੁਰੂ ਕਰ ਦਿਓ। ਪੰਜਾਬ ਦੇ ਵਿੱਤ ਵਿਭਾਗ ਨੂੰ ਫਾਈਲ ਭੇਜ ਤੇ ਵਿੱਤ ਵਿਭਾਗ ਉਹਦੀ ਸਮੀਖਿਆ ਕਰਕੇ ਉਹ ਫਾਈਲ ਹੁਣ ਮੁੱਖ ਮੰਤਰੀ ਸਾਹਿਬ ਕੋਲ ਭੇਜਣ ਦੀ ਤਿਆਰੀ 'ਚ ਹੈ। ਚੰਦ ਦਿਨਾਂ 'ਚੋਂ ਫਾਈਲ ਚਲੀ ਜਾਣੀ ਹੈ ਤੇ ਉਹ ਤੋਂ ਬਾਅਦ ਸਹੀ ਪੈਣੀ ਹੈ। ਸੋ ਇਸ ਲਈ 1 ਕਰੋੜ 2 ਲੱਖ ਵੋਟਰ ਬੀਬੀਆਂ 'ਚੋਂ ਪੰਜਾਬ ਸਰਕਾਰ 40 ਤੋਂ 60 ਲੱਖ ਬੀਬੀਆਂ ਬਾਰੇ ਆਪਣੀ ਸਰਕਾਰ ਦੇ ਆਖਰੀ ਪੜਾਅ ਤੱਕ ਜਾਂਦੇ ਜਾਂਦਿਆਂ 1000 ਰੁਪਇਆ ਮਹੀਨਾ ਦੇਣ ਬਾਰੇ ਸੋਚ ਰਹੀ ਆ। ਔਰ ਪਹਿਲੇ 4 ਪੜਾਵਾਂ 'ਚ ਸਿਰਫ 10 ਲੱਖ ਦਾ ਟੀਚਾ ਮਿੱਥਿਆ ਕਿ 10 ਲੱਖ ਬੀਬੀਆਂ ਨੂੰ ਹਰ ਮਹੀਨੇ ਤੇ ਪਹਿਲੇ ਪੜਾਅ 'ਚ ਸਿਰਫ 1.5 ਲੱਖ। ਜੀ ਜੀ ਜੀ। ਪਹਿਲਾ ਪੜਾਅ ਕਿਹੜਾ ਲਿਸਟ ਤਿਆਰ ਹੋਈ ਆ ਕਿ ਪੰਜਾਬ 'ਚ ਜਿਹੜੀਆਂ ਕੱਲੀਆਂ ਬੀਬੀਆਂ ਰਹਿੰਦੀਆਂ 2 ਤਰ੍ਹਾਂ ਦੀਆਂ, ਇੱਕ ਤਾਂ ਵਿਧਵਾ ਜਿਹੜੀ ਸਾਡੀ ਕੋਈ ਮਾਤਾ ਭੈਣ ਜਿਹਦਾ ਘਰ ਵਾਲਾ ਸਿਰ ਤੇ ਨਹੀਂ ਹੈਗਾ, ਵਿਧਵਾ ਔਰਤ ਆ, ਜਾਂ ਜਿਹੜੀ ਮਤਲਬ ਕਿ ਘਰ ਵਾਲੇ ਤੋਂ ਅੱਡ ਰਹਿੰਦੀ ਆ, ਕੱਲੀ ਆ ਤੇ ਪਰ ਉਹਨਾਂ ਦਾ ਕਮਾਈ ਦਾ ਕੋਈ ਸਾਧਨ ਨਹੀਂ। ਉਹਨਾਂ ਦੇ ਲਈ ਪਹਿਲੇ ਪੜਾਅ ਦੇ ਵਿੱਚ 1000 ਰੁਪਇਆ ਮਹੀਨਾ ਦੇਣਾ ਤੈਅ ਕਰ ਰਹੀ ਹੈ ਸਰਕਾਰ ਜੀ। ਕਹਿੰਦੇ ਪਹਿਲੇ ਪੜਾਅ 'ਚ ਸਾਡਾ ਇਹੀ ਹੈ ਕਿ ਜਿਹੜੀਆਂ ਬੀਬੀਆਂ ਮਤਲਬ ਕਿ ਕੱਲੀਆਂ ਨੇ ਜਾਂ ਵਿਧਵਾ ਨੇ, ਸੋ ਪਹਿਲੇ ਪੜਾਅ 'ਚ ਉਹਨਾਂ ਨੂੰ ਦੇਵਾਂਗੇ। ਠੀਕ ਹੈ ਜੀ। ਦੂਸਰਾ ਪੜਾਅ 'ਚ ਫਿਰ ਇਹਨਾਂ ਵਿਧਵਾ ਜਾਂ ਕੱਲੀਆਂ ਬੀਬੀਆਂ ਦੀ ਜਿਹੜੀਆਂ ਧੀਆਂ ਨਾਲ ਨੇ ਉਹਨਾਂ ਧੀਆਂ ਨੂੰ ਵੀ 1000 ਰੁਪਇਆ ਦਿਆਂਗੇ ਜੀ। ਫਿਰ ਇਹਦੇ ਵਿੱਚ ਜਿਹੜੀਆਂ ਵਿਧਵਾਵਾਂ ਨੂੰ ਚਾਹੇ ਵਿਧਵਾ ਪੈਨਸ਼ਨ ਮਿਲਦੀ ਆ ਪਰ ਉਹਨਾਂ ਨੂੰ 1000 ਰੁਪਇਆ ਤਾਂ ਮਿਲੂਗਾ, ਪਰ ਜਿਨ੍ਹਾਂ ਨੂੰ ਬੁਢਾਪਾ ਪੈਨਸ਼ਨ ਮਿਲਦੀ ਆ ਉਹਨਾਂ ਨੂੰ 1000 ਰੁਪਇਆ ਨਹੀਂ ਮਿਲੂਗਾ। ਠੀਕ ਹੈ। ਬੁਢਾਪਾ ਪੈਨਸ਼ਨ ਵਾਲੀਆਂ ਬੀਬੀਆਂ ਇਹਦੇ ਵਿੱਚ ਨਹੀਂ ਆਉਣਗੀਆਂ, ਨੌਕਰੀ ਪੇਸ਼ਾ ਕਰਨ ਵਾਲੀਆਂ ਬੀਬੀਆਂ ਇਹਦੇ ਵਿੱਚ ਨਹੀਂ ਆਉਣਗੀਆਂ। ਸੋ ਇਸ ਲਈ ਇਸ ਹਵਾਲੇ ਨਾਲ ਮਤਲਬ ਕਿ ਸਰਕਾਰ ਨੇ ਜਿਹੜੀ ਆਰਟੀਆਈ ਭਰਦੀ ਆ, ਰਿਟਰਨ ਭਰਦੀ ਆ, ਜਿਹਦੀ ਫਾਈਲ ਦਾਖਲ ਹੁੰਦੀ ਆ, ਇਨਕਮ ਹੈਗੀ ਆ ਕਿਸੇ ਵੀ ਸਰੋਤ ਤੋਂ, ਉਹ ਇਸ 'ਚ ਨਹੀਂ ਆਉਣਗੀਆਂ। ਸੋ ਇੰਜ ਕੈਟਾਗਰੀ ਵਾਈਜ਼ ਬੀਬੀਆਂ ਨੂੰ ਬਾਹਰ ਕਰਕੇ ਸਿਰਫ ਮੂੰਹ ਦਿਖਾਵਾ ਕਰਨਾ ਕਿ ਅਸੀਂ ਦੋ ਜੀ 1000 ਰੁਪਇਆ ਦੇਣਾ ਸ਼ੁਰੂ ਕਰਤਾ। ਵਾਅਦਾ ਪੰਜਾਬ ਦੀ ਹਰ ਬੀਬੀ ਨਾਲ ਸੀ। ਸੋ ਹੁਣ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੁਝ ਇਸ਼ਤਿਹਾਰਬਾਜ਼ੀ ਕਰਕੇ ਕੁਝ ਲੋੜਵੰਦ ਪਰਿਵਾਰਾਂ ਨੂੰ 1000 ਰੁਪਇਆ ਪਾ ਕੇ ਸਰਕਾਰ ਇਹ ਦਿਖਾਉਣ ਦੀ ਕੋਸ਼ਿਸ਼ ਕਰੂਗੀ ਕਿ ਅਸੀਂ ਆਪਣਾ ਇੱਕ ਹੋਰ ਵਾਅਦਾ ਪੂਰਾ ਕਰਤਾ, ਇੱਕ ਗਰੰਟੀ ਪੂਰੀ ਕਰਤੀ। ਇਹਨੂੰ ਲੈ ਕੇ ਨਵਾਂ ਰੇੜਕਾ ਵੀ ਖੜਾ ਹੋ ਸਕਦਾ ਹੈ। ਕਿਤੇ ਇਹ ਫਾਇਦਾ ਲੈਣ ਦੀ ਬਜਾਏ ਸਰਕਾਰ ਦੇ ਖਿਲਾਫ
ਆਵਾਜ਼ ਨਾ ਉੱਠਣ ਲੱਗ ਜਾਵੇ ਕਿਤੇ ਕਿ 1 ਕਰੋੜ ਬੀਬੀਆਂ ਭਾਈ ਧਿਆਨ ਰੱਖਿਓ, ਜੇ ਅੱਧੀਆਂ ਨੂੰ ਪਾਓਗੇ ਤੇ ਅੱਧੀਆਂ ਸਵਾਲ ਵੀ ਖੜਾ ਕਰਨੀਆਂ, ਚਾਹੇ ਉਹਨਾਂ ਨੂੰ ਲੋੜ ਨਾ ਹੋਵੇ, ਪਰ ਇਹ ਵਿਤਕਰਾ ਲੱਗੂਗਾ ਹੁਣ ਉਹਨਾਂ ਨੂੰ ਕਾਣੀ ਵੰਡ ਲੱਗੂਗੀ ਹੁਣ ਜੀ। ਸੋ ਇਸ ਲਈ ਇਹ ਸਰਕਾਰ ਦੇ ਲਈ ਕਿੰਨਾ ਕੁ ਲਾਹੇਵੰਦ ਹੋਊਗਾ, ਕਿੰਨਾ ਕੁ ਨਹੀਂ, ਤੇ ਕਦੋਂ ਤੱਕ ਅਮਲੀਜਾਮਾ ਪਹਿਨਾਇਆ ਜਾਊਗਾ। ਪਰ ਪਤਾ ਲੱਗਿਆ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਹਿਲੇ ਪੜਾਅ ਤੋਂ ਲੈ ਕੇ ਚੌਥੇ ਪੜਾਅ ਤੱਕ ਮਤਲਬ 10 ਕੁ ਲੱਖ ਬੀਬੀਆਂ ਨੂੰ, 1 ਕਰੋੜ ਤੋਂ ਵੱਧ ਬੀਬੀਆਂ ਚੋਂ 10 ਕੁ ਲੱਖ ਬੀਬੀਆਂ ਨੂੰ ਹਰ ਮਹੀਨੇ 1000 ਰੁਪਇਆ ਮਿਲਣਾ ਸ਼ੁਰੂ ਹੋਣ ਦੀ ਪੂਰੀ ਉਮੀਦ ਹੈ ਜੀ।